तो सारी रात बड़ी वो सूरत हाल जी एक दिलचस्प जी रही है। रखने वाले लोग ने वो फिर बैठे रहे ने कि की हुंदा की नहीं हुंदा। ते बहरहाल ਉਹੀ ਹੋਇਆ ਜੋ ਇਹੋ ਜਿਹੇ ਕੰਮਾਂ 'ਚ ਹੁੰਦਾ ਹੈ। ਨਹੀਂ ਹੋਇਆ ਤੇ ਉਹ ਜੋ ਤੁਸੀਂ ਕਿਹਾ ਸੀ ਦੇਖੋ ਗੱਲ ਹੋਈ ਕਹਿ ਲੋ ਕਿ ਵੀ ਸਾਡਾ ਵੀ ਟੁੱਲਾ ਲੱਗ ਗਿਆ ਵਿੱਚ। ਅੱਛਾ ਟੁੱਲਾ ਹੀ ਸੀ, ਟੁੱਲਾ ਹੀ ਹੁੰਦਾ ਹੈ ਨਾ। ਮੈਂ ਖੁਸ਼ ਹੋ ਗਿਆ, ਮੈਂ ਕਿਹਾ ਜੈਸਾ ਕੋ ਪੱਕੀ ਕੋਈ ਰਿਪੋਰਟ ਆਈ ਹੈ। ਇਸ ਤਰ੍ਹਾਂ ਹੁੰਦਾ ਨਾ ਕਿ ਦੇਖੋ ਬਾਜ਼ ਕਾਤ ਜਿਹੜੀ ਸਿਚੁਏਸ਼ਨ ਹੈਗੀ ਉਹਨੂੰ ਅਸੀਂ ਇਹ ਕਵਾਂਗੇ ਵੀ ਦੋ ਤਰ੍ਹਾਂ ਦੀ ਸਿਚੁਏਸ਼ਨ ਬਣੀ ਸੀ ਜਿਹੜੇ ਪੀਟੀਆਈ ਦੇ ਲੋਕ ਸਨ। ਤੇ ਉਹਦੇ ਵਿੱਚ ਇੱਕ ਤੇ ਉਹ ਐ ਸੀ ਕਿ ਨਾ ਵੀ ਤੈਨੂੰ ਉਦੋਂ ਮੈਂ ਮੰਨਾਂਗੀ ਵੀ ਵਕੀਲਾ ਕਿ ਪਹਿਲੀ ਪੇਸ਼ੀ ਯਾਰ ਛੁੱਟ ਜਾਏ। ਵਾਹ ਹਾਂ ਤੇ ਉਹ ਉਹਨਾਂ ਦਾ ਜਿਹੜਾ ਕੱਲ ਤੱਕ ਦਾ ਬਿਆਨੀਆ ਸੀ ਉਹਦੇ ਵਿੱਚ ਇਹ ਸੀ ਕਿ ਵੀ ਪਹਿਲੀ ਪੇਸ਼ੀ ਯਾਰ ਛੁੱਟ ਜਾਏ। ਠੀਕ ਹੈ। ਤੇ ਦੂਸਰਾ ਜਿਹੜਾ ਬਿਆਨੀਆ ਜਿਹੜਾ ਦੂਸਰਾ ਸਿਚੁਏਸ਼ਨ ਇਹ ਮੈਂ ਇੱਕ ਸਿਚੁਏਸ਼ਨਲ ਮੰਜ਼ਰਨਾਮਾ ਮੈਂ ਦੇ ਰਿਹਾ ਹਾਂ ਕਿ ਤਾਂਗਾ ਆ ਗਿਆ ਕਚਹਿਰੀਓਂ ਖਾਲੀ ਤੇ ਸੱਜਣਾ ਨੂੰ ਕੈਦ ਬੋਲ ਗਈ। ਠੀਕ ਹੈ ਨਾ ਜੀ। ਵਾਹ ਵਾਹ ਕੀ ਤੁਸੀਂ ਖੂਬਸੂਰਤ ਮੰਜ਼ਰਕਸ਼ੀ ਕੀਤੀ ਹੈ। ਦੋਨੋਂ ਜਜ਼ਬਾਤ ਦੀ ਇਕਾਸੀ ਮੈਂ ਇੱਕ ਐਸ ਜਿਹੜੇ ਨੇ ਮੁਖੜੇ ਨੇ ਦੋ ਗੀਤਾਂ ਦੇ ਤੇ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਇਹ ਦੱਸੀ ਹੈ। ਤੇ ਗੱਲ ਇਹ ਵੇ ਕਿ ਅਗਰ ਅਸੀਂ ਹਿਊਮਨ ਪਹਿਲੂ ਨਾਲ ਦੇਖ ਰਹੇ ਹਾਂ ਜਾਂ ਮੈਂ ਜਿਹੜੀ ਗੱਲ ਕੀਤੀ ਸੀ ਕਿ ਮੈਨੂੰ ਮੁਸ਼ਕਲ ਨਜ਼ਰ ਆਉਂਦਾ ਉਹਦੀ ਵਜੂਹਾਤ ਹੈ ਸਨ ਕਿ ਤਜ਼ੀਆ ਕਰਦੇ ਆ ਜਾਂ ਖਬਰ ਲੈਂਦੇ ਆ ਜਾਂ ਜਿਹੜੀ ਸਿਚੁਏਸ਼ਨ ਜਿਸ ਤਰ੍ਹਾਂ ਦੀ ਡਿਵੈਲਪ ਹੋ ਰਹੀ ਹੁੰਦੀ ਹੈ ਤੇ ਉਹਦੇ ਜਿਹੜੇ ਪਸ ਮੰਜ਼ਰ ਹੁੰਦੇ ਨੇ ਜਾਂ ਉਹਦੇ ਨਾਲ ਜਿਹੜੀਆਂ ਲਾਜ਼ਮੀ ਚੀਜ਼ਾਂ ਹੁੰਦੀਆਂ ਨੇ ਇੱਕ ਰਿਪੋਰਟਰ ਹੋਵੇ ਇੱਕ ਤਜ਼ੀਆਕਾਰ ਹੋਵੇ ਔਰ ਉਹਨੂੰ ਇਹ ਚੀਜ਼ਾਂ ਜ਼ਰੂਰ ਦੇਖਣੀਆਂ ਚਾਹੀਦੀਆਂ। ਠੀਕ ਤੇ ਜਜ਼ਬਾਤ ਹੋਣਾ ਜਾਂ ਕਿਸੇ ਦੇ ਨਾਲ ਜ਼ਾਤੀ ਉਲਫਤ ਔਰ ਮੁਹੱਬਤ ਦੇ ਜਜ਼ਬਾਤ ਹੋਣਾ ਇਹ ਸਮਥਿੰਗ ਡਿਫਰੈਂਟ ਹੁੰਦੇ ਨੇ। ਜਦੋਂ ਅਸੀਂ ਇੱਥੇ ਬੈਠੇ ਤਜ਼ੀਆ ਕਰ ਰਹੇ ਹੁੰਦੇ ਹਾਂ ਤੇ ਉਸ ਲਈ ਸਾਨੂੰ ਚੀਜ਼ਾਂ ਨੂੰ ਇੱਕ ਰੈਸ਼ਨਲ ਸਿਚੁਏਸ਼ਨ ਦੇ ਵਿੱਚ ਇਨ ਰਿਐਲਿਟੀ ਵੇਖਣ ਦੀ ਜ਼ਰੂਰਤ ਹੁੰਦੀ ਹੈ। ਰਾਈਟ। ਤੇ ਫਿਰ ਹੀ ਅਸੀਂ ਕੋਈ ਗੱਲ ਬਿਹਤਰ ਕਰ ਲਵਾਂਗੇ। ਉਹਦੀ ਵਜ੍ਹਾ ਐ ਸੀ ਕਿ ਉਸ ਵੇਲੇ ਤੱਕ ਜਦ ਤੱਕ ਕਿ ਅਸੀਂ ਪ੍ਰੋਗਰਾਮ ਕਰ ਰਹੇ ਸੀ ਉਸ ਵੇਲੇ ਤੱਕ ਜਿਹੜੇ ਮੁxtਲਿਫ ਸੋਰਸਿਸ ਸਨ ਜਿੱਥੇ ਕੁਝ ਮੈਂ ਵੀ ਆਪਣੇ ਜਿਹੜੀ ਗੱਲਬਾਤ ਸੀ ਜਿਹੜੀ ਮੈਂ ਕੀਤੀ ਸੀ ਉਸ ਵੇਲੇ ਤੱਕ ਤੇ ਇਹ ਸੀ ਕਿ ਨਾ ਤੇ ਪਿੰਸ ਦੀ ਕੋਈ ਸਹੀ ਇੰਤਜ਼ਾਮ ਸੌਰੀ ਕਹਿ ਰਿਹਾ ਮੈਂ ਸ਼ਫਾ ਇੰਟਰਨੈਸ਼ਨਲ ਦੀ ਇੰਤਜ਼ਾਮੀਆਂ ਨੂੰ ਕੋਈ ਇਹੋ ਜਿਹੀ ਕੋਈ ਇਤਲਾਹ ਜਾਂ ਅਲਰਟ ਸੀ ਕਿ ਵੀ ਸਰ ਤੁਹਾਡੇ ਕੋਲ ਅਸੀਂ ਲਿਆ ਰਹੇ ਹਾਂ ਤੇ ਤੁਸੀਂ ਜ਼ਰਾ ਕੋਸ਼ਿਸ਼ ਕਰੋ ਉਸ ਹਵਾਲੇ ਨਾਲ ਕਿ ਵੀ ਹੋ ਰਿਹਾ ਹੈ ਕਿ ਨਹੀਂ ਆ ਰਿਹਾ। ਉਹਨਾਂ ਨੂੰ ਕੋਈ ਇਤਲਾਹ ਨਹੀਂ ਸੀ। ਤੇ ਐਸੇ ਤਰ੍ਹਾਂ ਹੀ ਅਡਿਆਲਾ ਜੇਲ੍ਹ ਦੇ ਬਾਹਰ ਵੀ ਜਿਹੜੇ ਲੋਕ ਸਿਕਿਉਰਿਟੀ ਦੇ ਸਨ ਜਾਂ ਉਸ ਤਰ੍ਹਾਂ ਦੇ ਸਨ ਉਹਨਾਂ ਨੂੰ ਵੀ ਨਹੀਂ ਸੀ ਕੋਈ ਇਸ ਕਿਸਮ ਦੀ ਇਤਲਾਹ ਹੈਗੀ ਸੀ ਕਿ ਕੋਈ ਚੀਜ਼ਾਂ ਹੋਣੀਆਂ ਨੇ ਜਾਂ ਨਹੀਂ ਹੋਣੀਆਂ। ਤੇ ਇਸ ਦੌਰਾਨ ਫਿਰ ਜ਼ਾਹਰ ਹੈ ਕਿ ਇਹ ਕੋਈ ਆਮ ਜੀ ਗੱਲ ਤੇ ਹੈ ਨਹੀਂ ਸੀ। ਇੱਕ ਬੜਾ ਹਾਈ ਪ੍ਰੋਫਾਈਲ ਮਾਮਲਾ ਸੀ ਇਹ ਚੀਜ਼ਾਂ। ਜ਼ਾਹਰ ਹੈ ਅਗਰ ਸ਼ਫਾ 'ਚ ਉਹਨਾਂ ਨੂੰ ਸ਼ਿਫਟ ਕਰਨਾ ਸੀ ਤੇ ਉਹਦੇ ਇੰਤਜ਼ਾਮਾਤ ਵਾਸਤੇ ਉਹ ਤੇ ਪਹਿਲੇ ਤੋਂ ਚੀਜ਼ਾਂ ਕਰਨੀਆਂ ਪੈਣੀਆਂ ਸਨ ਸਿਕਿਉਰਿਟੀ ਚੀਜ਼ਾਂ। ਔਰ ਵੈਸੇ ਉਹ ਕੀਤੀਆਂ ਤੇ ਗਈਆਂ ਬਾਅਦ ਵਿੱਚੋਂ ਕੀਤੀਆਂ ਨੇ। ਉਸ ਵੇਲੇ ਨਜ਼ਰ ਆ ਰਿਹਾ ਸੀ ਕਿ ਇਹਨਾਂ ਦਾ ਇੰਨੀ ਜਲਦਬਾਜ਼ੀ ਦੇ ਵਿੱਚ ਇਸ ਤਰ੍ਹਾਂ ਦੀਆਂ ਸਿਕਿਉਰਿਟੀਆਂ ਨਹੀਂ ਹੁੰਦੀਆਂ। ਸਹੀ ਠੀਕ ਹੋ ਗਿਆ। ਤੇ ਹੁਣ ਇਹ ਸੋਚਣ ਦੀ ਗੱਲ ਹੈ ਕਿ ਇਹ ਨੌਬਤ ਕਿਉਂ ਆਈ। ਦੇਖੋ ਐਡੀ ਹਸਲ ਬਸਲ ਕਿ ਗਵਰਨਮੈਂਟ ਨੂੰ ਫਿਰ ਇੱਕ ਜਿਹੜਾ ਉਹਨਾਂ ਦੀ ਸਿਸਟਰਸ ਨੇ ਇਮਰਾਨ ਖਾਨ ਸਾਹਿਬ ਦੀ ਸਿਸਟਰ ਨੇ ਉਜ਼ਮਾ ਖਾਨ ਨੇ ਜਿਹੜੀ ਗੁਫ਼ਤਗੂ ਕੀਤੀ ਔਰ ਜਿਸ ਤਰ੍ਹਾਂ ਦੀ ਉਹਨਾਂ ਨੇ ਜੋ ਸੂਰਤ ਹਾਲ ਨੂੰ ਮੰਜ਼ਰਨਾਮਾ ਦਿੱਤਾ ਜਾਂ ਜਿਹੜਾ ਉਹਨਾਂ ਦਾ ਲਬੋ ਲਹਿਜਾ ਸੀ ਜਿਹੜਾ ਤੁਸੀਂ ਵੀ ਆਪਣੇ ਮੁਕਾਲਮੇ ਵਿੱਚ ਜਿਹੜੀ ਇਬਤਦਾ ਦੇ ਵਿੱਚ ਜ਼ਿਕਰ ਕੀਤਾ ਤੇ ਉੱਥੋਂ ਫਿਰ ਇਹ ਸਾਨੂੰ ਉੱਥੋਂ ਨਜ਼ਰ ਆਉਂਦਾ ਨੇ ਕਿ ਵੀ ਇਹ ਸਾਰਾ ਕਿਸ ਤਰੀਕੇ ਦੇ ਨਾਲ ਇਹ ਇੰਝ ਲੱਗਦਾ ਕਿ ਜਿਵੇਂ ਐਟ ਦੀ ਟਾਈਮ 11th ਆਵਰ ਦੇ ਉੱਤੇ ਫਿਰ ਇਹ ਕੁਝ ਪਲਾਨ ਚੀਜ਼ਾਂ ਕੀਤੀਆਂ ਗਈਆਂ ਨੇ। ਤੇ ਹੁਣ ਸੁਪਰੀਮ ਕੋਰਟ ਦਾ ਡਿਸੀਜਨ ਉਹਨਾਂ ਦਾ ਫੈਸਲਾ ਗਵਰਨਮੈਂਟ ਦਾ ਫਿਰ ਬਾਅਦ ਵਿੱਚੋਂ ਇੱਕ ਉਹਦੇ ਅੰਦਰ ਇੱਕਦਮ ਚੇਂਜ ਆਣੀ ਔਰ ਨਸਣਾ ਭੱਜਣਾ ਫਿਰ ਵਜ਼ੀਰ ਦਾਖਲਾ ਸਾਹਿਬ ਦੇ ਜਾ ਕੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮੁਲਾਕਾਤ ਕਰਨਾ ਔਰ ਉਸ ਤੋਂ ਬਾਅਦ ਫਿਰ ਇਹ ਜਿਹੜੀ ਮੁxtਲਿਫ ਜਿਹੜੇ ਐਂਕਰ ਸਨ ਰਿਪੋਰਟਰ ਸਨ ਫਿਰ ਉਧਰ ਜਿਹੜੀਆਂ ਇਤਲਾਤ ਪਹੁੰਚੀਆਂ ਕਿ ਜੀ ਉਹ ਸ਼ਿਫਟ ਹੋ ਰਹੇ ਨੇ ਉੱਥੇ ਸ਼ਫਾ ਇੰਟਰਨੈਸ਼ਨਲ ਦੇ ਵਿੱਚ। ਤੇ ਫਿਰ ਜਿਹੜੀ ਇੱਕਦਮ ਉਹ ਪ੍ਰੋਟੋਕੋਲ ਤੇ ਸਾਇਰਨ ਤੇ ਫੜ ਲਓ ਤੇ ਇੱਧਰ ਦੀਆਂ ਗੱਲਾਂ ਸ਼ੁਰੂ ਹੋਈਆਂ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਜੀ ਉੱਥੇ ਚੋਣਗੇ। ਲੇਕਿਨ ਇਹ ਦੇਖੋ ਨਾ ਕਿ ਇੱਕ ਬਿਲਕੁਲ ਤੁਹਾਨੂੰ ਇੱਕ ਸਸਪੈਂਸ ਮੂਵੀ ਦਾ ਸੀਨ ਨਜ਼ਰ ਆਉਂਦਾ ਕਿ ਮੈਨੂੰ ਲੱਗ ਰਿਹਾ ਵੈਸੇ ਐਰ ਕੀ ਜਿਹੜਾ ਰਾਈਟਰ ਹੈ ਨਾ ਉਹ ਕੋਈ ਅੱਛੀਆਂ ਫਿਲਮਾਂ ਦਾ ਰਾਈਟਰ ਹੈ। ਇਸ ਤਰ੍ਹਾਂ ਮਤਲਬ ਕਿ ਨਾ ਕੀਤਾ ਕਿ ਵੀ ਇੱਧਰ ਜਾ ਰਹੇ ਨੇ ਤੇ ਇੱਧਰ ਉਧਰ ਇੱਕ ਗੱਡੀ ਦੇਖੋ ਨਾ ਇੱਕ ਕਾਫਲਾ ਇੱਧਰ ਨੂੰ ਹੋ ਗਿਆ ਤੇ ਇੱਕ ਉਧਰ ਨਿਕਲ ਗਿਆ। ਫੈਸਲ ਸਾਹਿਬ ਨੂੰ ਇੱਧਰ ਘੁਮਾ ਦਿੱਤਾ ਤੇ ਉਧਰੋਂ ਲੈ ਕੇ ਤੇ ਫਿਰ ਵਾਪਸ ਜਿਹੜਾ ਕੈਦੀ ਸਾਹਿਬ ਸਨ ਅਡਿਆਲਾ ਭੇਜਤਾ ਉਹ ਜ਼ਰੂਰਤ ਸੀ ਜਿੱਥੇ ਉਹਨਾਂ ਨੇ ਪਹੁੰਚਣਾ ਸੀ ਉਹ ਗੱਲ ਕਰਤੀ। ਇਹ ਸਾਰੀ
ਜਿਹੜੀ ਐਕਸਰਸਾਈਜ਼ ਹੋਈ ਹੈ ਇਹਦੇ ਚ ਮੈਨੂੰ ਜਿਹੜਾ ਲੱਗਿਆ ਉਹ ਇੱਕ ਤੇ ਇਹਦੇ ਚ ਅਸੀਂ ਰਿਜ਼ਲਟ ਕੱਢਾਂਗੇ। ਦੇਖੋ ਗਵਰਨਮੈਂਟ ਤੇ ਚਲੀ ਗਈ ਅਪੀਲ ਦੇ ਵਿੱਚ, ਤੇ ਉਹਨਾਂ ਨੇ ਦਿੱਤੀ ਹੈ ਕਿ ਜੀ ਇਹਦੇ ਚ ਜਿਹੜੇ ਸੁਕਮ ਨੇ, ਅਸੀਂ ਕੱਲ ਵੀ ਉਹਦੇ ਤੇ ਡਿਸਕਸ ਕੀਤਾ, ਉਹਨਾਂ ਨੇ ਨਜ਼ਰਸਾਨੀ ਦੀ ਦਰਖਾਸਤ ਕੀਤੀ। ਸ਼ੇਰ ਸਾਹਿਬ ਇਹਦੇ ਚ ਇੱਕ ਬੜਾ ਅਹਿਮ ਪਹਿਲੂ ਇਹ ਹੈਗਾ ਕਿ ਨਜ਼ਰਸਾਨੀ ਦੀ ਅਪੀਲ ਤੋਂ ਕਰ ਰਹੇ ਨੇ, ਲੇਕਿਨ ਉਹ 48 ਘੰਟੇ ਦੀ ਮੁੱਦਤ ਪੂਰੀ ਹੋਣ ਤੋਂ ਬਾਅਦ, ਯਾਨੀ ਅੱਜ ਹੋ ਰਹੀ ਨਾ, ਕੱਲ ਤੇ ਰਿਜੈਕਟ ਹੋ ਗਈ ਸੀ। ਇੱਕ ਪਹਿਲੂ ਤੇ ਇਹਦੇ ਚ ਆਂਦਾ ਤੋਹੀਨੇ ਰੱਖਣਾ ਕਿ ਨਾਟ ਰਿਜੈਕਟ ਨਹੀਂ ਹੋਈ, ਇਤਰਾਜ਼ ਲੱਗ ਗਿਆ ਸੀ ਨਾ, ਤਾਂ ਵਾਪਸ ਹੋ ਗਈ। ਉਹਨਾਂ ਨੇ ਰਜਿਸਟਰਾਰ ਨੇ, ਇਹ ਤੁਸੀਂ ਥੋੜਾ ਜਿਹਾ ਨਾ ਇਹਨੂੰ ਚੀਜ਼ਾਂ ਨੂੰ ਦੇਖੋ ਕਿ ਜਿਸਲੇ ਇਹਨਾਂ ਨੇ ਦਰਖਾਸਤ ਨਜ਼ਰਸਾਨੀ ਦੀ ਫਾਈਲ ਕੀਤੀ, ਰਜਿਸਟਰਾਰ ਸਾਹਿਬ ਨੇ ਉਹਨਾਂ ਦਾ ਮੁਤਾਲਿਆ ਕੀਤਾ, ਉਹਨਾਂ ਨੇ ਦੇਖਿਆ ਕਿ ਜਿਹੜੀ ਲਾਜ਼ ਔਰ ਕਾਨੂੰਨ ਦੇ ਪ੍ਰੋਸੀਜਰ ਦੇ ਮੁਤਾਬਕ ਹੈ ਕਿ ਨਹੀਂ ਹੈ, ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਉੱਤੇ ਕੁਝ ਇਤਰਾਜ਼ਾਤ ਲਾਏ ਕਿ ਇਹ ਚੀਜ਼ਾਂ ਪੂਰੀਆਂ ਨਹੀਂ ਹੈਗੀਆਂ ਦੇ ਵਿੱਚ, ਤੇ ਇਹ ਪੂਰੀਆਂ ਕਰਕੇ ਤੁਸੀਂ ਲੈ ਆਓ। ਉਹਨੂੰ ਫਿਰ ਕਹਿੰਦੇ ਨੇ ਕਿ ਉਹ ਪਟੀਸ਼ਨ ਨੂੰ ਉਹਨਾਂ ਨੇ ਵਾਪਸ ਲੈ ਲਿਆ। ਜਿਹੜਾ ਜਾਂਦਾ ਪਟੀਸ਼ਨ ਲੈ ਕੇ ਗਵਰਨਮੈਂਟ, ਉਹਨੂੰ ਵਾਪਸ ਲੈ ਲਿਆ। ਰਿਜੈਕਟ ਉਹ ਚੀਜ਼ ਹੁੰਦੀ ਹੈ ਜਿਹੜੀ ਕੋਰਟ ਜਿਸਲੇ ਜੱਜੀ ਸਾਹਿਬ ਦੇ ਕੋਲ ਆਵੇ ਤੇ ਉਹ ਸੁਣਨ ਤੇ ਉਹਨੂੰ ਰਿਜੈਕਟ ਕਰ ਦੇ, ਨਾਟ ਰਿਜੈਕਟ, ਮਤਲਬ ਉਹ ਵਾਪਸ ਹੋ ਗਈ ਨਾ, ਉਹ ਦੁਬਾਰਾ ਉਹਨਾਂ ਨੇ ਦਾਇਰ ਕਰ ਦਿੱਤੀ। ਪੁਆਇੰਟ ਬੇਸਿਕਲੀ ਐਸੀ ਕਿ ਉਹ ਐਕਸੈਪਟ ਨਹੀਂ ਹੋਈ ਨਾ, ਉਹਦੇ ਤੇ ਅਪੀਲ ਦੇ ਉੱਤੇ, ਮਤਲਬ ਅੱਗੇ ਕੋਈ ਨਜ਼ਰਸਾਨੀ ਅਪੀਲ ਜਿਹੜੀ ਹੈ ਉਹ ਰਜਿਸਟਰਾਰ ਆਫਿਸ ਤੋਂ ਦਰਖਾਸਤ ਵਾਪਸ ਹੋ ਗਈ ਨਾ, ਇਤਰਾਜ਼ਾਤ ਲੱਗ ਗਏ ਸਨ। ਤੇ ਹੁਣ ਇੱਕ ਨੁਕਤਾ ਤੇ ਹੈ ਕਿ ਕਿਆ ਹੈ, ਤੋਹੀਨੇ ਅਦਾਲਤ ਹੋਈ ਹੈ, ਔਰ ਦੂਸਰਾ ਇਹ ਕਿ ਗਵਰਨਮੈਂਟ ਜਿਹੜੀ ਹੈ ਉਹ ਇੰਨੀ ਹੀ ਜ਼ਿਆਦਾ ਰਿਲੈਕਟੈਂਟ ਹੈ ਇਸ ਹਵਾਲੇ ਦੇ ਨਾਲ, ਕਿਉਂ ਹੈ ਕਿ ਉਹਨਾਂ ਦਾ ਅਗਰ ਇਲਾਜ ਔਰ ਚੀਜ਼ਾਂ ਹੋਣੀਆਂ ਚਾਹੀਦੀਆਂ। ਦੇਖੋ ਇਹਦੇ ਅੰਦਰ ਅਸੀਂ ਕੱਲ੍ਹ ਵੀ ਇਹਦੇ ਤੇ ਬੜੀ ਇੱਕ ਗੱਲ ਕੀਤੀ ਹੈ ਕਿ ਇਲਾਜ ਨਾ ਕਰਾਉਣਾ ਜਾਂ ਕਰਾਉਣ ਦੇ ਉੱਤੇ ਤੇ ਜਿਹੜੀ ਅਕੋਰਡਿੰਗ ਟੂ ਦੀ ਲਾਅ ਔਰ ਪੋਜੀਸ਼ਨ ਦੇ ਮੈਂ ਗੱਲ ਕਰ ਰਿਹਾ ਹਾਂ ਕਿ ਉਹਦੇ 'ਚ ਤਾਂ ਗਵਰਨਮੈਂਟ ਨੇ ਨਹੀਂ ਕਦੇ ਇਨਕਾਰ ਕੀਤਾ, ਨਾ ਹੀ ਉਹਨਾਂ ਨੇ ਇਹ ਕਿਹਾ ਕਿ ਇਲਾਜ ਉਹਨਾਂ ਦਾ ਨਹੀਂ ਹੋ ਰਿਹਾ। ਹਾਂ, ਵੈਸੇ ਡਾਕਟਰ ਉਸਮਾਨ ਨੇ ਵੀ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਉਹਨਾਂ ਦੀ ਅੱਖ ਦਾ ਫਾਲੋ ਅਪ ਵਿਜ਼ਿਟ ਹੈਗਾ, ਪਹਿਲੇ ਵੀ ਸੀ, ਉਹ ਜਾ ਰਹੇ ਸਨ, ਉਹਨਾਂ ਨੂੰ ਕਰਾ ਕੇ ਲਿਆ ਰਹੇ ਸਨ। ਸਵਾਲ ਜਿਹੜਾ ਲਕੂਮਾ ਸੀ, ਜਿਹੜਾ ਸੁਪਰੀਮ ਕੋਰਟ ਦੇ ਡਿਸੀਜਨ ਦੇ ਵਿੱਚ ਗਵਰਨਮੈਂਟ ਦੀ ਤਰਫੋਂ ਆ ਰਿਹਾ ਸੀ, ਉਹ ਅਸੀਂ ਕੱਲ ਵੀ ਡਿਸਕਸ ਕੀਤਾ, ਉਹ ਇਹ ਸੀ ਕਿ ਇੱਕ ਤਾਂ ਉਹਨਾਂ ਦੇ ਅਖਤਿਆਰੇ ਸਮਾਤ ਦੇ ਉੱਤੇ ਗੱਲ ਹੋ ਰਹੀ ਸੀ ਕਿ ਕੋਰਟ ਇਹ ਫੈਸਲਾ ਨਹੀਂ ਸੀ ਦੇਣ ਦੀ ਮਜਾਜ਼ ਹੈਗੀ, ਕਿਉਂਕਿ ਇਹਦੇ ਨਾਲ ਪੂਰਾ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਹੈਗਾ ਉਹ ਸਾਰਾ ਚੇਂਜ ਹੋਏਗਾ, ਉਹ ਪ੍ਰੋਬਲਮ ਉਹਦੇ 'ਚ ਪੈਦਾ ਹੋਣਗੀਆਂ ਇੰਤਜ਼ਾਮੀ ਔਰ ਜਿਹੜੇ ਦੀਗਰ ਮਾਮਲਾਤ ਨੇ ਉਹਨਾਂ ਵਾਸਤੇ, ਕਿਉਂਕਿ ਪ੍ਰੈਸੀਡੈਂਟ ਸੈੱਟ ਹੋ ਜਾਏਗਾ ਤੇ ਜਿਹੜੀਆਂ ਲੋਅਰ ਕੋਰਟਸ ਹੋਣਗੀਆਂ ਉਹ ਫਿਰ ਇਸ ਪ੍ਰੈਜ਼ੀਡੈਂਟ ਦੇ ਉੱਤੇ ਅਮਲ ਕਰਨ ਦੀਆਂ ਪਾਬੰਦ ਹੋਣਗੀਆਂ। ਲੇਕਿਨ ਇਹਦੇ 'ਚ ਸਭ ਕਾਊਂਟਰ ਆਰਗੂਮੈਂਟ ਇਹ ਵੀ ਆਇਆ ਕਿ ਨਵਾਜ਼ ਸ਼ਰੀਫ ਸਾਹਿਬ ਦਾ ਵੀ ਮੌਜੂਦ ਹੈ, ਆਸਿਫ ਜ਼ਰਦਾਰੀ ਸਾਹਿਬ, ਬੇਨਜ਼ੀਰ ਭੁੱਟੋ, ਬੇਗਮ ਨੁਸਰਤ ਭੁੱਟੋ, ਇਹ ਸਾਰੇ ਪ੍ਰੈਸੀਡੈਂਟ ਤਾਂ ਆਲਰੇਡੀ ਮਾਦੀ 'ਚ ਵੀ ਮੌਜੂਦ ਹੈ ਨੇ। ਨਹੀਂ, ਤੁਸੀਂ ਇਹਦੇ 'ਚ ਨਾ ਜਿਹੜੀ ਕਾਨੂੰਨੀ ਨੁਕਤਾ ਹੈ ਨਾ, ਉਹਨੂੰ ਇਗਨੋਰ ਕਰਦੇ ਹੋਇਆ ਇਹ ਗੱਲ ਕਰ ਰਹੇ ਹੋ। ਉਹ ਇਹ ਸੀ, ਗੱਲ ਹੋ ਰਹੀ ਹੈ ਪ੍ਰਾਈਵੇਟ ਹਸਪੀਟਲ ਦੇ ਅੰਦਰ, ਠੀਕ, ਉਹਨਾਂ ਦਾ ਇਲਾਜ ਹੋਇਆ ਸਰਕਾਰੀ ਹਸਪਤਾਲ ਦੇ ਅੰਦਰ, ਲੇਕਿਨ ਫਿਰ ਅਦਾਲਤੀ ਹੁਕਮ ਤੇ ਬਾਹਰ ਵੀ ਭੇਜਿਆ ਗਿਆ। ਉਹ ਤੇ ਅਦਾਲਤ ਦਾ ਹੁਕਮ ਹੈ, ਉਹ ਤੇ ਇਹਨਾਂ ਨੂੰ ਵੀ ਦੇ ਸਕਦੀ ਕੋਰਟ। ਨਹੀਂ, ਹੁਕਮ ਤੇ ਅਦਾਲਤ ਨਹੀਂ ਦਿੱਤਾ ਨਾ ਕਿ ਪ੍ਰਾਈਵੇਟ ਹਸਪੀਟਲ ਲੈ ਜਾਓ। ਬਸ ਬੇਸਿਕਲੀ ਤੇ ਮੈਂ ਜਿਹੜਾ ਪਬਲਿਕ ਸੈਂਟੀਮੈਂਟ ਨਾ ਉਹਦੇ ਤੇ ਚਾਹ ਰਿਹਾ ਕਿ ਥੋੜਾ ਜਿਹਾ ਉਹਨੂੰ ਐਡਰੈਸ ਕਰ ਲਈਏ। ਮੈਂ ਤੁਹਾਨੂੰ ਇੱਕ ਗੱਲ ਪਹਿਲੇ ਤੁਸੀਂ ਸਮਝ ਲਵੋ, ਮੇਰੇ ਦੇਖਣ ਵਾਲੇ ਸੁਣਨ ਵਾਲੇ ਵੀ ਉਹਨਾਂ ਨੂੰ ਵੀ ਮੈਂ ਦੱਸਣਾ ਚਾਹ ਰਿਹਾ ਹਾਂ ਕਿ ਜਿਹੜਾ ਨਵਾਜ਼ ਸ਼ਰੀਫ ਸਾਹਿਬ ਦਾ ਕੇਸ ਸੀ ਜਾਂ ਆਸਿਫ ਜ਼ਰਦਾਰੀ ਸਾਹਿਬ ਦਾ ਕੇਸ ਸੀ, ਉਹ ਕੇਸ ਹੈ ਸੀ ਕਿ ਉਹਨਾਂ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਮੈਡੀਕਲ ਬੋਰਡ ਦੇ ਜ਼ਰੀਏ ਕੀਤਾ ਗਿਆ, ਤੇ ਉਹਨਾਂ ਨੂੰ ਫਿਰ ਬਾਅਦ ਵਿੱਚੋਂ ਪਤਾ ਚੱਲਿਆ ਕਿ ਜਿਹੜਾ ਉਹਨਾਂ ਦਾ ਪ੍ਰਾਈਵੇਟ ਡਾਕਟਰ ਹੈ ਉਹਨਾਂ ਨੂੰ ਵੀ ਉਹਦੇ ਨਾਲ ਭੇਜਿਆ ਗਿਆ, ਜਿਵੇਂ ਕਿ ਇਸ ਕੇਸ ਵਿੱਚ ਵੀ ਪ੍ਰਾਈਵੇਟ ਡਾਕਟਰ ਨੂੰ ਉਹਨਾਂ ਨੂੰ ਭੇਜਿਆ ਗਿਆ ਸੀ। ਉਹ ਸੀ ਸਰਵਿਸਿਜ਼ ਹਸਪਤਾਲ ਲਾਹੌਰ ਦਾ। ਹਾਂ, ਬਿਲਕੁਲ ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਮੈਡੀਕਲ ਬੋਰਡ ਨੇ ਇਹ ਗੱਲ ਕੀਤੀ ਕਿ ਜੀ ਇੱਥੇ ਇਲਾਜ ਪ੍ਰੋਬਲਮ ਹੈਗੀ, ਇੱਥੇ ਇਲਾਜ ਨਹੀਂ ਹੋ ਸਕਦਾ, ਤੇ ਇਹਨਾਂ ਨੂੰ ਲੰਡਨ ਦੇ ਵਿੱਚ ਭੇਜਿਆ ਗਿਆ। ਹਾਂ, ਠੀਕ ਹੈ, ਮਤਲਬ ਜਿੱਥੇ ਪਹਿਲੇ ਇਲਾਜ ਕਰਾ ਰਹੇ ਸਨ। ਹਾਂ, ਠੀਕ ਹੈ। ਹਸਪੀਟਲ ਨਾਲ ਵੀ ਕੰਟੈਕਟ ਕੀਤਾ ਗਿਆ, ਉੱਥੋਂ ਦੇ ਹਸਪੀਟਲ ਵਾਲਿਆਂ ਨੇ ਕਿਹਾ ਕਿ ਸਾਨੂੰ ਬਿਲਕੁਲ ਕਬੂਲ ਹੈ, ਅਗਰ ਕੋਈ ਪੇਸ਼ੈਂਟ ਆਂਦਾ ਹੈ ਤੇ ਅਸੀਂ ਉਹਨਾਂ ਨੂੰ ਕਰਾਂਗੇ, ਤੇ ਉਹ ਫਿਰ ਇੱਥੇ ਹੋਇਆ। ਕੋਰਟ ਨੇ ਕਿਹਾ ਕਿ ਜੀ ਕਿਉਂਕਿ ਮਰੀਜ਼ ਦੀ ਹੈਲਥ ਜਿਹੜੀ ਉਹ ਇਸ ਕੰਡੀਸ਼ਨ ਇਸ ਤਰ੍ਹਾਂ ਦੀ ਹੈਗੀ ਹੈ ਕਿ ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਮੁੰਤਕਲ ਕੀਤਾ ਜਾਣਾ ਚਾਹੀਦਾ, ਤੇ ਗਵਰਨਮੈਂਟ ਨੇ ਉਹਦੇ ਤੇ ਰਾਏ ਆਪਣੀ ਦਿੱਤੀ। ਉਹਨਾਂ ਨੇ ਕਿਹਾ ਜੀ ਠੀਕ ਹੈ, ਅਗਰ ਤੁਸੀਂ ਕਹਿੰਦੇ ਹੋ ਤੇ ਅਸੀਂ, ਸਾਨੂੰ ਕੋਈ ਇਤਰਾਜ਼ ਨਹੀਂ, ਉਹ ਚਲੇ ਗਏ। ਹੁਣ ਵੀ ਜਿਹੜਾ ਅਸਲ ਜਿਸ ਨੁਕਤਾ ਦਾ ਗਵਰਨਮੈਂਟ ਨੇ ਜਿਹੜਾ ਉਠਾਇਆ ਨੁਕਤਾ, ਅਦਾਲਤ ਨੇ ਤੇ ਡਿਸੀਜਨ ਦੇ ਦਿੱਤਾ, ਅਦਾਲਤ ਨੇ ਡਿਸੀਜਨ ਦੇ ਦਿੱਤਾ, ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ। ਜਿਸ ਲਈ ਉਹ ਫੈਸਲਾ, ਦੇਖੋ ਕੋਈ ਵੀ ਕੋਰਟ ਆਫ ਲਾਅ ਜਿਸ ਡਿਸੀਜਨ ਦਿੰਦੀ ਹੈ ਤੇ ਉਹਦੇ ਅੰਦਰ ਜਿਹੜੀਆਂ ਫਿਰ ਚੀਜ਼ਾਂ ਨਹੀਂ ਸਮਝੀਆਂ ਜਾਂਦੀਆਂ ਜਾਂ ਜਿਹੜੀਆਂ ਇਗਨੋਰ ਹੋ ਗਈਆਂ ਨੇ, ਜਾਂ ਜਿਹੜੇ ਮੌਜੂਦ ਜੱਜ ਸਾਹਿਬਾਨ ਜਿਹੜੇ ਨੇ ਉਹਨਾਂ ਤੋਂ ਉਹਨਾਂ ਨੂੰ ਜਾਂ ਉਹਨਾਂ ਨੂੰ ਪਲੀਡ ਨਹੀਂ ਉਹਨਾਂ ਦੇ ਸਾਹਮਣੇ ਕੀਤਾ ਗਿਆ, ਜਾਂ
ਉਸ ਦੇ ਵਿੱਚ ਉਹਨੂੰ ਨਹੀਂ ਗੌਰ ਕਰ ਸਕੇ ਤੇ ਉਹ ਫਿਰ ਨਜ਼ਰਸਾਨੀ ਇਸੇ ਵਾਸਤੇ ਕੀਤੀ ਜਾਂਦੀ। ਠੀਕ ਹੈ, ਨਜ਼ਰਸਾਨੀ ਜ਼ਾਹਿਰ ਵੀ ਕਾਨੂੰਨੀ ਤਰੀਕਾ ਹੀ ਹੈ। ਹਾਂ, ਨਜ਼ਰਸਾਨੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਆਪਣਾ ਜਿਹੜਾ ਨਾ ਇਹ ਫੈਸਲੇ ਤੋਂ ਖਿਲਾਫ ਹੈਗੀ, ਉਹਨਾਂ ਦੇ ਫੈਸਲੇ ਤੋਂ ਖਿਲਾਫ ਨਹੀਂ, ਸੁਪਰੀਮ ਕੋਰਟ ਦਾ ਫੈਸਲਾ ਹਤਮੀ ਹੁੰਦਾ। ਨਜ਼ਰਸਾਨੀ ਇਹ ਹੁੰਦੀ ਕਿ ਇਹ ਨੁਕਤੇ ਰਹਿ ਗਏ ਨੇ ਤੇ ਪਲੀਜ਼ ਸਾਨੂੰ ਤੁਸੀਂ ਇਹਦੀ ਬਾਰੇ ਦੇ ਵਿੱਚ ਦੱਸ ਦਿਓ। ਉਹ ਨੁਕਤਾ ਕੀ ਸੀ ਕਿ ਉਸ ਤੋਂ ਪਹਿਲੇ ਕਿਸੇ ਜਿਹੜਾ ਕਨਵਿਕਟਡ ਕੈਦੀ ਸੀ ਕਿਸੇ ਨੂੰ ਪ੍ਰਾਈਵੇਟ ਹਸਪੀਟਲ 'ਚ ਨਹੀਂ ਸੀ ਭੇਜਿਆ ਗਿਆ। ਰਾਈਟ, ਠੀਕ ਹੋ ਗਿਆ ਜੀ। ਠੀਕ ਹੋ ਗਿਆ। ਹੁਣ ਇਹ ਜਿਸਲੇ ਡਿਸੀਜਨ ਇਹੋ ਹੀ ਅਗਰ ਜਾਂਦਾ, ਗਵਰਨਮੈਂਟ ਅਪੀਲ ਨਾ ਕਰੇ, ਗਵਰਨਮੈਂਟ ਨਾ ਪੁੱਛੇ, ਤੇ ਇਹਨੂੰ ਇਹ ਸਮਝ ਲਿੱਤਾ ਜਾਏਗਾ ਕਿ ਫਿਰ ਹਰ ਕੈਦੀ ਜਿਹੜਾ ਹੈ ਉਹ ਇਹ ਅਪੀਲ ਕਰਨ ਦਾ ਹੱਕ ਰੱਖੇਗਾ ਕਿ ਜੀ ਮੈਨੂੰ ਮੇਰੀ ਮਰਜ਼ੀ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਕੀਤਾ ਜਾਵੇ। ਠੀਕ ਹੋ ਗਿਆ। ਯਾਨੀ ਅਗਰ ਇਹਨੂੰ ਅਸੀਂ ਸਮ ਅਪ ਕਰੀਏ ਵਨ ਲਾਈਨ ਦੇ ਵਿੱਚ, ਦਾ ਮਤਲਬ ਹੈ ਵੇ ਕਿ ਅਗਰ ਉਹ ਜਿਹੜਾ ਮੈਡੀਕਲ ਬੋਰਡ ਬਣੇ, ਉਸ ਸਰਕਾਰੀ ਹਸਪੀਟਲ ਜਾਣ, ਮੈਡੀਕਲ ਬੋਰਡ ਨੂੰ ਦੇਖੇ ਔਰ ਮੈਡੀਕਲ ਬੋਰਡ ਰეკਮੈਂਡ ਕਰ ਦਵੇ ਕਿ ਵੀ ਇਹ ਇਲਾਜ ਸਰਕਾਰੀ ਹਸਪੀਟਲ ਨਹੀਂ ਹੋ ਸਕਦਾ ਜਾਂ ਇਹਨੂੰ ਕੀਤਾ, ਫਿਰ ਜਿਹੜਾ ਉਹਨਾਂ ਨੂੰ ਜਾ ਕੀਤਾ ਸਕਦੇ ਨੇ ਬਾਹਰ। ਠੀਕ ਹੈ। ਦੇਖੋ ਕੋਈ ਕਾਨੂੰਨ ਦੇ ਵਿੱਚ ਇਹ ਮੌਜੂਦ ਹੈਗੀ ਉਹਨਾਂ ਵਾਸਤੇ ਆਪਸ਼ਨ, ਇਮਰਾਨ ਖਾਨ ਸਾਹਿਬ ਵਾਸਤੇ। ਉਹਨਾਂ ਦੇ ਵਕਲਾਂ ਨੂੰ ਵੀ ਇਸ ਚੀਜ਼ ਦਾ ਪਤਾ ਹੋਏਗਾ ਲਾਜ਼ਮੀ ਤੌਰ ਦੇ ਉੱਤੇ, ਔਰ ਉਹਨਾਂ ਦੇ ਲਾਹਿਕੀਨ ਨੂੰ ਵੀ ਇਸ ਸਕੀਮ ਦਾ ਪਤਾ ਹੋਏਗਾ। ਜਿਸਲੇ ਬੋਰਡ ਜਾ ਕੇ ਮੈਡੀਕਲ ਬੋਰਡ ਇਹਨਾਂ ਨੂੰ ਦੇਖੇਗਾ ਔਰ ਉਹ ਕਹੇਗਾ ਕਿ ਇਹਨਾਂ ਦੀ ਸਿਚੁਏਸ਼ਨ ਇਸ ਕਿਸਮ ਦੀ ਹੈ ਵੇ ਕਿ ਇੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਇਲਾਜ ਪੋਸੀਬਲ ਨਹੀਂ ਹੈਗਾ ਤੇ ਤੁਸੀਂ ਉਹਨਾਂ ਨੂੰ ਬੈਰੂਨੇ ਮੁਲਕ ਭੇਜਿਆ ਜਾਵੇ। ਫਿਰ ਇਹ ਬੈਰੂਨੇ ਮੁਲਕ ਜਿੱਥੇ ਉਹ ਦੱਸਣਗੇ ਕਿ ਇਸ ਹਸਪੀਟਲ 'ਚ ਇਲਾਜ ਹੈ, ਉਸ ਹਸਪੀਟਲ ਨਾਲ ਕੰਟੈਕਟ ਕੀਤਾ ਜਾਏਗਾ। ਉਹ ਹਸਪੀਟਲ ਆਪਣੀ ਰਿਕਮੈਂਡੇਸ਼ਨ ਦੇਗਾ, ਉੱਥੇ ਇੰਤਜ਼ਾਮਾਤ ਕੰਪਲੀਟ ਹੋਣਗੇ। ਫਿਰ ਗਵਰਨਮੈਂਟ ਦੇ ਕੋਲ ਇਹ ਕਰਨਗੇ ਜਾ ਕੇ ਵੀ ਇਹ ਚੀਜ਼ ਹੈ। ਅਗਰ ਗਵਰਨਮੈਂਟ ਇਨਕਾਰ ਕਰੇਗੀ ਤੇ ਦੁਬਾਰਾ ਕੋਰਟ 'ਚ ਜਾਣਗੇ। ਕੋਰਟ ਜਿਹੜੀ ਉਹ ਫਿਰ ਆਪਣਾ ਫੈਸਲਾ ਦੇਗੀ। ਜ਼ਾਹਿਰ ਉਹਦੇ ਤੇ ਸਟੇਟ ਵੀ ਇਨਵੋਲਵ ਹੋਏਗੀ ਨਾ ਜੀ ਸਾਹਿਬ, ਕਿ ਐਡੀ ਵੱਡੀ ਹਾਈ ਪ੍ਰੋਫਾਈਲ ਦਾ ਸਿਕਿਉਰਿਟੀ ਔਰ ਚੀਜ਼ਾਂ। ਇੱਕ ਬੰਦਾ ਨੂੰ ਸਜ਼ਾ ਹੈ ਤੇ ਸਜ਼ਾ ਯਾਫਤਾ ਬੰਦੇ ਨੂੰ ਬਾਹਰ ਭੇਜਣਾ, ਤੇ ਫਿਰ ਉਹ ਸਾਰੇ ਸਟੇਕ ਹੋਲਡਰ ਜਦ ਤੱਕ ਇੱਕ ਨੁਕਤੇ ਤੇ ਇਕੱਠੇ ਨਹੀਂ ਹੁੰਦੇ ਤੇ ਉਹ ਪੋਸੀਬਲ ਨਹੀਂ ਹੁੰਦਾ। ਜਿਵੇਂ ਮੀਆਂ ਨਵਾਜ਼ ਸ਼ਰੀਫ ਦੇ ਕੇਸ ਹੀ ਦੇਖੋ ਨਾ, ਕਿ ਗਵਰਨਮੈਂਟ ਨੇ ਤੇ ਇਨਕਾਰ ਕਰ ਦਿੱਤਾ ਸੀ। ਗਵਰਨਮੈਂਟ ਨੇ ਕਿਹਾ ਜੀ ਅਸੀਂ ਨਹੀਂ ਭੇਜਣਾ, ਅਸੀਂ ਕਿਸ ਤਰ੍ਹਾਂ ਭੇਜ ਦਈਏ, ਤੇ ਇੱਕ ਕੈਦ ਹੈ ਸਾਡੇ ਕੋਲ ਤੇ ਕਾਨੂੰਨੀ ਤੌਰ ਦੇ ਉੱਤੇ ਕੋਈ ਇਖਤਿਆਰ ਨਹੀਂ ਹੈਗਾ ਕਿ ਅਸੀਂ ਕਿਵੇਂ ਭੇਜ ਦਈਏ, ਸਾਨੂੰ ਕਾਨੂੰਨ ਦੱਸੋ। ਫਿਰ ਉਹਦੇ ਵਾਸਤੇ ਤੇ ਕੋਰਟ 'ਚ ਹੀ ਜਾਣਾ ਪੈਣਾ ਸੀ ਨਾ, ਹੋਰ ਕਿਹੜਾ ਰਸਤਾ ਹੈ। ਫਿਰ ਕੋਰਟ 'ਚ ਗਏ, ਕੋਰਟ ਨੇ ਕਿਹਾ ਜੀ ਭੇਜਿਆ ਜਾ ਸਕਦਾ, ਇਹਨਾਂ ਨੂੰ ਭੇਜੋ ਤੁਸੀਂ ਉਹਨਾਂ ਨੂੰ। ਤੇ ਗਵਰਨਮੈਂਟ ਨੇ ਫਿਰ ਜਿਸ ਉਸਲੇ ਇਮਰਾਨ ਖਾਨ ਸਾਹਿਬ ਪ੍ਰਾਈਮ ਮਿਨਿਸਟਰ ਸਨ ਤੇ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੀ ਜਿਹੜੀ ਟੀਮ ਸੀ, ਇਹੋ ਹੀ ਫੈਸਲ ਸੁਲਤਾਨ ਸਾਹਿਬ ਵੀ ਸਨ, ਡਾਕਟਰ ਯਾਸਮੀਨ ਰਾਸ਼ਦ ਸਾਹਿਬਾ ਵੀ ਸਨ, ਤੇ ਇਹਨਾਂ ਨੇ ਕਿਹਾ ਕਿ ਵੀ ਉਹਨਾਂ ਨੂੰ ਬਿਲਕੁਲ ਰਿਪੋਰਟ ਤੇ ਇਹੋ ਹੀ ਦੱਸ ਰਹੀ ਹੈ ਕਿ ਭੇਜਣਾ ਚਾਹੀਦਾ। तो गए चले। इमरान खान साहब वास्ते भी वो ऑप्शनस ओपन ने, खुले ने, उन्होंने जो लॉयर्स ने वो लै सकते हैं उन्होंने प्लीज, ये कोई रुकावट नहीं है। अगर वो तोहीने अदालत के जमरे च जाते हैं तो यह भी उन्होंने कोल ऑप्शन खुली है, वो तोहीने अदालत का लैके कोर्ट चले जान। जिवें मैं कल गल की सी कि जी देखो वो तो फिर बहस वाली गल है ना, इधरों ये अपने जाएंगे। इन्हां दे विच जिहड़ा एक मैं तुहानूं दस्सिया सी, एक ते यह सी कि दायरा इख्तियार, दूसरा प्रेसिडेंट बन जाएगा कि फिर हर कैदी वास्ते क्या क्रिमिनल जस्टिस सिस्टम आखिर एक पूरा क्रिमिनल प्रोसीजर कोड है अदालतां दा ते सारियां दा और थाणियां दा जेलां दा, तो सारे का सारा फिर उल्ट पुलट हो जाएगा ना, तो पुछना पड़ेगा उन्होंने। तो एक तो यह पूरी गल उन्हों का असल चीज़ हैगी, तो अदालत वो बारे दे विच वो उन्होंने मुतला कर देगी, दस देगी कि तुसीं इन्हां नूं प्राइवेट हस्पताल च भेज दिता जाए। ठीक है, ज़ाहिर नज़रसानी दे अपील और समझेगी कि साडे कोलों यह नुकता इग्नोर हो गया, असीं नहीं ये गौर किया, या जिहड़े उसले गवर्नमेंट के वकला सन, डिप्टी अटारनी जनरल साहब पेश होए, वो नहीं प्लीड कर सके, तो उन्होंने हुण पता चलेगा, तो फिर वो कहणगे भी नहीं है तुसीं सरकारी बोर्ड बनावे, उन्होंने सिस्टर्स और उन्होंने डॉक्टर जाके खुद उन्होंने देख लैन, और अगर बाहर जाने की जरूरत होएगी तो फिर दोबारा कोर्ट दे विच जाणगे, उत्थों डिसीजन लैणगे कि भी इसे बाहर जाया जाए। ठीक हो गया साहब, अल्लाह ताला उन्होंने सेहत देवे, इंसानी हमदर्दी दे तहत असीं बिल्कुल उन्होंने इस चीज़ नूं ते नहीं कह सकते कि जी वो बीमार ने तो बीमार ही रहन, उन्होंने सेहत देवे, और वो अगर जाना चाहते हैं बाहर, ये भी उन्हों दा राइट है।